ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਅਗਲੇ ਇਸ਼ੂ ਬਾਰੇ ਤੁਹਾਡੇ ਤੋਂ ਜਾਣਕਾਰੀ ਲਵਾਂਗੇ ਜੀ ਡਾਕਟਰ ਸਾਹਿਬ, ਕੀ ਕਹਿਣਾ ਤੁਹਾਡਾ? ਇੱਕ ਜਿਹੜੀ ਗੱਲ ਮੈਂ ਪਹਿਲੇ ਸੈਕਸ਼ਨ 'ਚ ਦੱਸਣੀ ਭੁੱਲ ਗਿਆ, ਅੱਜ 9:30 ਤੋਂ 10 ਵਜੇ ਵਾਲੇ ਸਲੋਟ 'ਚ ਦਵਿੰਦਰਜੀਤ ਸਿੰਘ ਜਿਹੜੇ ਕਿ ਸਿੱਖ ਫੈਡਰੇਸ਼ਨ UK ਦੇ ਜਿਹੜੇ ਨੇ ਇੰਟੈਲੈਕਚੁਅਲ ਮਾਈਂਡ ਨੇ ਔਰ ਜਿਨ੍ਹਾਂ ਨੇ ਸਾਰੇ ਪੀਰੀਅਡ ਦੇ ਵਿੱਚ ਕਾਫੀ ਉਸਾਰੂ ਰੋਲ ਨਿਭਾਇਆ, ਉਹ ਗੱਲਬਾਤ ਕਰਨਗੇ 9:30 ਤੋਂ 10 ਦੇ ਸੈਗਮੈਂਟ 'ਚ, ਉਹਦੇ ਜਿੱਥੇ ਅਸੀਂ ਇਸ ਪ੍ਰਾਪਤੀ ਵੱਲ ਕਿ ਕਿਵੇਂ ਇਸ ਆਪਣੇ ਨਿਸ਼ਾਨੇ ਦੇ ਨੇੜੇ ਪਹੁੰਚ ਗਏ ਨੇ ਸੈਪਰੇਟ ਐਥਨੀਸਿਟੀ ਦੇ ਖਾਨੇ ਵੱਲ। ਆਉਣ ਵਾਲੇ ਦਿਨਾਂ 'ਚ ਸਿੱਖ ਫੈਡਰੇਸ਼ਨ ਦੀ ਐਨੂਅਲ ਕਨਵੈਨਸ਼ਨ ਵੀ ਹੈ, ਉਸ ਨਾਲ ਸੰਬੰਧਿਤ ਵੀ ਉਹਨਾਂ ਦੇ ਨਾਲ ਗੱਲਬਾਤ ਹੋਏਗੀ। ਸੋ ਦਰਸ਼ਕ ਟਿਊਨ ਇਨ ਰਹਿਣ। ਇੱਕ ਦਰਸ਼ਕ ਨੇ ਹੁਣੇ ਹੀ ਸਾਡੇ ਨੋਟਿਸ 'ਚ ਲਿਆਂਦਾ ਹੈ ਕਿ ਜਿਹੜੀ ਸਾਡੀ ਰੋਹਿੰਗਿਆ ਮੁਸਲਮਾਨਾਂ ਦੇ ਉੱਤੇ ਸਪੀਚ ਬਰਮਾ ਦੀ ਐਮਬੈਸੀ ਦੇ ਬਾਹਰ ਨਿਊਯਾਰਕ ਸੀ, ਉਸ ਦੀ 140K ਉਸ ਦੇ ਵਿਊਅਰਸ ਨੇ ਔਰ 7,000 ਤੋਂ ਜ਼ਿਆਦਾ ਜਿਹੜੇ ਨੇ ਉਹ ਸ਼ੇਅਰਸ ਨੇ ਔਰ ਹੰਡਰਡਸ ਆਫ ਕਮੈਂਟਸ। ਹੁਣ ਅਸੀਂ ਗਿਣਤੀ ਬੰਦ ਕਰ ਦਿੱਤੀ ਹੈ, ਉਹ ਹੁਣ ਅਸੀਂ ਵੈਸੇ ਲੱਖਾਂ ਪੱਤੀਆਂ, ਪਰ ਹੁਣ ਅਸੀਂ ਇਹ ਵੀ ਕਹਿਣਾ ਸ਼ੁਰੂ ਕਰਨਾ ਹੈ ਵੀ ਜਿਹੜੇ ਲਾਈਕ ਕਰਨ ਵਾਲੇ ਨੇ $1 ਹੀ ਰੋਜ਼ ਦਾ ਹਿਸਾਬ ਕਰਕੇ ਭੇਜਣਾ ਸ਼ੁਰੂ ਕਰ ਦੇਣ ਜੇ ਉਹਨਾਂ ਨੇ ਅੱਗੋਂ, ਤਾਂ ਸਾਨੂੰ ਲੱਗੇਗਾ ਵੀ ਵਾਕਈ ਲਾਈਕ ਹੈ, ਕਿਉਂਕਿ ਸਾਡੇ ਖਰਚੇ ਪਰਚੇ ਤਾਂ ਘੱਟੋ ਘੱਟ ਮਿਨੀਮਮ ਨੀਡ ਜਿਹੜੀਆਂ ਟੀਵੀ ਨੂੰ ਰਨ ਕਰਨ ਲਈ ਨੇ ਉਹ ਜ਼ਰੂਰ ਪੂਰੀਆਂ ਹੋਣੀਆਂ ਚਾਹੀਦੀਆਂ। ਤੁਸੀਂ ਕਹਿੰਦੇ ਰੋਜ਼ ਹੋ, ਪਰ ਤੁਹਾਡੀ ਗੱਲ ਕੋ ਮੰਦਾ ਨਹੀਂ ਲੱਗਦਾ। ਨਹੀਂ, ਕੋਈ ਗੱਲ ਨਹੀਂ, ਜ਼ਰੂਰ ਸੁਣਦੇ ਪਏ ਨੇ, ਕਰਨ ਦੀ ਕੋਸ਼ਿਸ਼ ਕਰਨਗੇ। ਨਹੀਂ ਸੁਣ ਕੇ ਨਾ ਕਹਿੰਦਾ ਇੱਕ ਕੰਨ ਤੋਂ ਸੁਣਿਆ ਦੂਸਰੇ ਕੰਨ 'ਚ ਕੱਢਦਾ। ਨਹੀਂ, ਏਦਾਂ ਨੇ ਸਾਡੇ ਸਿੱਖ ਭਰਾ ਨਹੀਂ ਹੈਗੇ। ਅੱਛਾ, ਚਲੋ ਹੋਪਫੁਲੀ ਮੈਂ ਗਲਤ ਸਾਬਤ ਹੋਵਾਂ। RSS ਕਿਵੇਂ RSS ਦੀ ਲੌਬੀ ਹਰ ਫੀਲਡ 'ਚ ਉਹਨਾਂ ਨੇ ਆਪਣਾ ਜਿਹੜਾ ਉਹ ਸਿੱਕਾ ਜਮਾਇਆ ਹੋਇਆ। ਇੰਡੀਅਨ ਕਾਉਂਸਲ ਆਫ ਹਿਸਟੋਰੀਕਲ ਰਿਸਰਚ ਇੱਕ ਵੱਡੀ ਬਾਡੀ ਹੈ ਜਿਨ੍ਹਾਂ ਨੂੰ ਪ੍ਰੋਜੈਕਟ ਦਿੱਤੇ ਜਾਂਦੇ ਨੇ, ਔਰ ਇੱਕ ਹਿਸਟੋਰੀਅਨ ਨੇ ਜਿਨ੍ਹਾਂ ਦਾ ਨਾਮ ਅਰਜੁਨ ਦੇਵ ਹੈ। ਉਹਨਾਂ ਨੇ ਕਿਹਾ ਕਿ ਵੀ ਮੈਂ ਆਪਣੀ ਮੈਨਸਕ੍ਰਿਪਟ ਜਿਹੜੀ ਹੈ ਫਰੀडम ਸਟਰਗਲ ਦੇ ਉੱਤੇ ਕੀਤੀ, ਪਰ ਕਿਉਂਕਿ ਉਹਦੇ 'ਚ RSS ਦਾ ਕਿਵੇਂ ਬ੍ਰਿਟਿਸ਼ ਪ੍ਰਸਤ ਰੋਲ ਸੀ ਐਂਡ ਪ੍ਰੋ ਗੋਰਿਆਂ ਦੇ ਪਿੱਠੂ ਸੀ, ਉਹ ਵੀ ਵਿਚਾਣੇ ਸੀ। ਤੁਸੀਂ ਹਿਸਟੋਰੀਕਲ ਡਾਕੂਮੈਂਟਸ ਬੇਸਡ ਕੋਈ ਰਿਸਰਚ ਕਰਦੇ ਹੋ ਤੇ ਉਹ ਮੇਰੀ ਉਹਨੂੰ ਕੱਢ ਹੀ ਨਹੀਂ ਰਹੇ, ਅੱਗੋਂ ਛਾਪ ਹੀ ਨਹੀਂ ਰਹੇ, ਕਿਉਂਕਿ ਉਹਨਾਂ ਨੂੰ ਲੱਗਦਾ ਵੀ ਇਹ ਤਾਂ ਵੱਡੇ ਦੇਸ਼ ਭਗਤ ਬਣੇ ਹੋਏ ਨੇ, ਇਹ ਤਾਂ ਸਾਰੀ ਜਿਹੜੀ RSS ਦਾ ਰੋਲ ਥਰੂ ਆਊਟ ਇਹਨਾਂ ਦਾ ਬ੍ਰਿਟਿਸ਼ ਤੋਂ ਆਜ਼ਾਦ ਕਰਵਾਉਣ ਦੇ ਵਿੱਚ ਕੋਈ ਰੋਲ ਨਹੀਂ ਹੈ, ਉਹਨਾਂ ਦੇ ਹੀ ਸਾਥੀ ਬਣੇ ਹੋਏ ਸੀ। ਔਰ ਇਹਦਾ ਨਿਊਜ਼ ਸਟੋਰੀ ਦੀ ਹੈਡਲਾਈਨ ਹੀ ਹੈ ਕਿ ICHR ਇੰਡੀਅਨ ਕਾਉਂਸਲ ਆਫ ਹਿਸਟੋਰੀਕਲ ਰਿਸਰਚ blocks manuscript on freedom struggle because it makes the RSS look bad। कि भी ये दूजा फिर historian Arjun Dev, editor of the manuscript, has said the government institution is unhappy that the book details the counterproductive role of Hindutva groups played in the freedom struggle। कि भी इन्होंने की रोल प्ले किया जी, लंबी चौड़ी स्टोरी है। While Hindu right organizations under the patronage of Narendra Modi government are claiming spaces within the spectrum of associations with instrumental roles to play in the India's nationalist movement, the Indian Council of Historical Research, the primary government-sponsored institution for funding historical research and publications, has found itself in the dock for allegedly trying to bury historical work that looks into counterproductive role played by Sangh Parwar during the freedom struggle। वही गल जिहड़ी मैं कही है। Renowned Indian historian Arjun Dev has alleged that the ICHR, probably under the influence of Modi government, has been sitting on a manuscript that is submitted 2 years ago on August 1st, 2015. The manuscript is part of ICHR's Towards Freedom series, which was conceived as a project to compile records and documents from the last 10 years of the freedom struggle, 1938 ਤੋਂ 1947 ਤੱਕ। ਇਹ ਮਨਮੋਹਨ ਸਿੰਘ ਗਵਰਨਮੈਂਟ ਦੇ ਵੇਲੇ ਦਾ ਪ੍ਰੋਜੈਕਟ ਹੈ ਕਿ ਵੀ ਜਿਹਦੇ 'ਚ ਉਹਨਾਂ ਨੇ ICHR ਨੂੰ ਕਿਹਾ ਕਿ ਵੀ ਤੁਸੀਂ ਉਹ ਡਾਕੂਮੈਂਟ ਕਲੈਕਟ ਕਰੋ ਸਾਰੇ ਜਿਹੜੇ ਕਿ ਇਸ ਸਾਰੇ ਪੀਰੀਅਡ ਦੇ ਵਿੱਚ 1938 ਤੋਂ 1947 ਤੱਕ ਦੇ ਨੇ। The manuscript edited by Dev is a compilation of documents on political developments in the year 1941, 1941 ਦੀਆਂ ਸਿਆਸੀ ਸਰਗਰਮੀਆਂ। Speaking to the Wire, Dev said that it is divided into 3 parts: the nature of nationalist movement in princely states of colonial India, the role of communal politics, and labor and peasant movements during the period। ਕਿ ਮਜ਼ਦੂਰਾਂ ਦੀਆਂ, ਕਿਰਤੀ ਕਿਸਾਨਾਂ ਦੀਆਂ ਲਹਿਰਾਂ ਔਰ ਜਿਹੜੇ ਪ੍ਰਿੰਸ ਸੀ ਇੱਥੇ 570 ਉਹਨਾਂ ਦੇ ਜਿਹੜੀਆਂ ਨੇ
ਉਹਨਾਂ ਦੇ ਵਿੱਚ ਜਿਹੜੀਆਂ ਰਾਸ਼ਟਰਵਾਦੀ ਮੂਵਮੈਂਟਸ ਚੱਲੀਆਂ ਔਰ ਜਿਹੜੀ ਫਿਰਕੂ ਸਿਆਸਤ ਸੀ ਉਹਦਾ ਕੀ ਰੋਲ ਹੈ। ਦੇਵ ਸਸਪੈਕਟਸ that the second part, which includes original sources that portray Hindu nationalist organizations such as Hindu Mahasabha and RSS in poor light, may have been the reason for the delay in manuscripts publication. ਉਹਨੇ ਕਿਹਾ ਜੀ ਜਿਹੜਾ ਦੂਜੇ ਸੈਗਮੈਂਟ 'ਚ ਜਿਹੜਾ ਰੋਲ RSS ਔਰ ਹਿੰਦੂ ਮਹਾਸਭਾ ਨੇ ਕੀਤਾ ਉਹ ਤਾਂ ਨੈਗੇਟਿਵ ਸੀ, ਪਰ ਉਸੇ ਕਰਕੇ ਲੱਗਦਾ ਹੈ ਵੀ ਇਹਨਾਂ ਨੇ ਇਸ ਨੂੰ ਜਿਹੜਾ ਉਹ ਬਲੌਕ ਕਰ ਲਿਆ। और उन्होंने कहा कि he added the ICHR has not sent the manuscript to print despite the fact that the volume has already been approved by the general editor of the project, Sabyasachi Bhattacharya, who is also an eminent historian. उन्होंने कहा जी eminent historian है ਜਿਹੜਾ एडिटर है उन्हें भी ਉਹਨੂੰ ਕਰ ਦਿੱਤਾ ओके, पर ਇਹਦੇ ਬਾਵਜੂਦ ਜਿਹੜਾ ਇਹ ਪਬਲਿਸ਼ ਨਹੀਂ ਹੋ ਰਿਹਾ। ਅੱਗੇ ਲੰਬੀ ਚੌੜੀ ਸਟੋਰੀ ਹੈ ਕਿ ਬਈ ਇਸ ਮੈਨੂਸਕ੍ਰਿਪਟ ਦੇ ਵਿੱਚ ਜਿਹੜੇ ਹਿੰਦੂ ਰਾਈਟ ਲੀਡਰਸ ਨੇ ਉਹਨਾਂ ਦੀਆਂ ਕੋਟਸ ਨੇ ਜਿਨ੍ਹਾਂ ਦੇ ਵਿੱਚ ਮੁਖਰਜੀ, VD ਸਾਵਰਕਰ, BS ਮੁੰਜੇ ਪੋਸੀਬਲ ਵੀ ਇਹ ਸਾਰੀਆਂ ਨੇ ਔਰ ਪੋਸੀਬਲ ਹੈ ਵੀ ਇਸ ਕਾਰਨ ਕਰਕੇ ਉਹ ਨਹੀਂ। ਸੋ ਜ਼ਾਹਰ ਹੈ ਕਿ ਵੀ ਇਹ ਹਿਸਟਰੀ ਨੂੰ ਪੁੱਠਾ ਗੇੜਾ ਦੇ ਰਹੇ ਨੇ ਔਰ ਹਿਸਟਰੀ ਨੂੰ ਪੁੱਠਾ ਗੇੜਾ ਦੇ ਕੇ ਰਾਮ ਮੰਦਰ ਬਣਾਉਣ ਵੱਲ ਜ਼ਰੂਰ ਇਹ ਸਿੱਧਾ ਗੇੜਾ ਦੇ ਰਹੇ ਨੇ। ਔਰ ਇੱਕ ਖਬਰ ਹੋਰ ਹੈ ਕਿ another consignment of stones meant for ਰਾਮ ਮੰਦਰ reaches ਅਯੁੱਧਿਆ। ਜਦੋਂ ਇਹਨਾਂ ਨੇ ਰਾਮ ਮੰਦਰ ਬਣਾਉਣ ਦੀ ਉਹਨੂੰ ਢਾਇਆ, ਮਸੀਤ ਨੂੰ ਕੀਤਾ, ਉਦੋਂ ਸੀ ਕਿ ਹਰ ਪਾਸਿਓਂ ਇੱਕ ਇੱਕ ਇੱਟ ਆਏਗੀ ਔਰ ਇੱਟਾਂ ਦੁਨੀਆ ਭਰ ਚੋਂ ਇਕੱਠੀਆਂ ਕੀਤੀਆਂ। ਇਹ ਦੱਸਣ ਉਹ ਸਾਰਾ ਸੀ ਕਿ ਵੀ ਤੁਸੀਂ ਫੀਲਿੰਗਸ ਨੂੰ ਵਿਪ ਅਪ ਕਰੋ, ਉਸ ਨੂੰ ਭੜਕਾਓ। ਔਰ ਹੁਣ ਇਹ ਹੈ ਕਿ ਨਾਓ ਦੇਰ ਇਜ਼ ਅ BJP ਗਵਰਨਮੈਂਟ ਇਨ ਦਾ ਸਟੇਟ, ਸੋ ਦੇਰ ਇਜ਼ ਨੋ ਪ੍ਰੋਬਲਮ ਐਂਡ ਨੋ ਹਰਡਲ ਇਨ ਦਾ ਵੇ ਆਫ ਕੰਸਟਰਕਸ਼ਨ ਆਫ ਰਾਮ ਮੰਦਰ। ਇਹ ਉਹਨਾਂ ਦੇ ਲੀਡਰ ਕਹਿ ਰਹੇ। ਅਯੁੱਧਿਆ another consignment of stones, 2 truck loads for the construction of a Ram Mandir arrived in Ayodhya today. 2 truck loads had already arrived on June 20th and another 3 on July 5th। ਕਿ ਵੀ ਉੱਥੇ ਲਗਾਤਾਰ ਉਹ ਹੁਣ ਡੀਕ ਰਹੇ ਨੇ, ਉਹਨਾਂ ਨੂੰ ਪਤਾ ਵੀ ਸੁਪਰੀਮ ਕੋਰਟ ਨੇ ਫੈਸਲਾ ਦੇਣਾ ਹੀ ਹੈ ਔਰ ਉੱਥੇ ਉਹਨਾਂ ਨੇ ਮੰਦਰ ਬਣਾਉਣਾ ਹੈ। Though the title dispute in the Babri Masjid Ram Janam Bhoomi case is pending before the Supreme Court, the Vishwa Hindu Parishad has speed up preparations for a construction of Ram Mandir which they say will begin within a year। ਉਹਨਾਂ ਕਿਹਾ ਜੀ ਸਾਲ ਦੇ ਵਿੱਚ ਅਸੀਂ ਇਹਨੂੰ ਸ਼ੁਰੂ ਕਰ ਦੇਣੇ। While many stones have already been uploaded in Ayodhya Ram Sevakpuram, the VHP Ram Mandir construction workshop, many more trucks, as many 100 according to one leader, are expected within the next few days। ਕਿ 100 ਟਰੱਕ ਹੋਰ ਜਿਹੜੇ ਪੱਥਰਾਂ ਦੇ ਭਰੇ ਹੋਏ ਉਹ ਉੱਥੇ ਆ ਰਹੇ ਨੇ। Talking to Wire, senior VHP leader Lokinath Pandey said, today 2 truckloads of stones to be used in the construction of Ram Mandir have arrived from Bharatpur, Rajasthan. We need more than 100 truckloads to give final shape to the proposed Ram temple, which we are trying to import within the next couple of days। ਔਰ ਜ਼ਾਹਰ ਹੈ ਕਿ ਵੀ ਇਹ ਜਿਹੜਾ 2 ਟਰੱਕ ਲੋਡ ਆਉਣ ਤੋਂ ਬਾਅਦ ਸਮਾਜਵਾਦੀ ਗਵਰਨਮੈਂਟ ਨੇ ਬੈਨ ਕਰ ਦਿੱਤਾ ਸੀ, ਪਰ ਹੁਣ ਜਦੋਂ ਦੀ ਇਹਦੀ ਯੋਗੀ ਆਦਿੱਤਿਆਨਾਥ ਦੀ ਗਵਰਨਮੈਂਟ ਬਣੀ ਹੈ ਉਹਨਾਂ ਨੇ ਇਹ ਬੜਾ ਕਲੀਅਰਲੀ ਕਿਹਾ ਕਿ ਵੀ ਇਹ ਅਸੀਂ ਇੱਥੇ ਬਣਾਉਣਾ ਹੀ ਹੈ ਔਰ ਅਗਲੇ 1 ਸਾਲ ਦੇ ਵਿੱਚ ਜਿਹੜਾ ਇਹ ਉਹਨੇ ਕਿਹਾ ਜੀ ਕਿਹੜਾ ਕੋਰਟ ਨੇ ਬੈਨ ਕੀਤਾ ਵੀ ਪੱਥਰ ਨਹੀਂ ਆ ਸਕਦੇ। ਸੋ ਇੱਕ ਪਾਸਾ ਇਹ ਚੱਲ ਰਿਹਾ। ਇੱਕ ਖਬਰ ਜਿਹੜੀ ਐਮਨੈਸਟੀ ਇੰਟਰਨੈਸ਼ਨਲ ਦੇ ਹਵਾਲੇ ਨਾਲ ਅਸੀਂ ਕਸ਼ਮੀਰੀ ਭਰਾਵਾਂ ਭੈਣਾਂ ਨੂੰ ਖਾਸ ਤੌਰ ਤੇ ਬੱਚਿਆਂ ਨੂੰ ਕਿਵੇਂ ਪੈਲਟ ਗਨਸ ਜਿਹੜੀ ਹੈ ਜਿਹਨਾਂ ਦੇ ਲਈ ਦੂਸਰਾ ਸ਼ਬਦ ਪੰਪ ਐਕਸ਼ਨ ਗਨ ਵੀ ਉਹਨੂੰ ਕਹਿੰਦੇ ਨੇ, ਉਹਦੇ ਨਾਲ ਕਿੰਨੇ ਅੰਨੇ ਬਣਾ ਦਿੱਤੇ, ਕਿੰਨੇ ਜਿਹੜੇ ਨੇ ਉਹ ਮਾਰੇ ਗਏ। ਔਰ ਅੱਜ ਜਿਹੜੀ ਖਬਰ ਐਮਨੈਸਟੀ ਇੰਟਰਨੈਸ਼ਨਲ ਦੁਨੀਆ ਦਾ ਵੱਡਾ ਮਨੁੱਖੀ ਹੱਕਾਂ ਦਾ ਗਰੁੱਪ ਹੈ ਔਰ ਇਹ ਖਬਰ ਹੀ ਹੈ Amnesty International calls for criminal inquiry into use of pellet guns in Kashmir ਕਿ ਵੀ ਇਸ ਦੀ ਜਿਹੜੀ criminal investigation ਹੋਏ। The Amnesty International also said the government should provide treatment in line with international standards to those injured by the non-lethal weapons। ਉਹਨਾਂ ਦਾ ਇਲਾਜ ਕਰਵਾਇਆ ਜਾਏ ਔਰ ਇਹਦੇ ਜਿਹੜੀ ਫਿਗਰਸ ਨੇ ਉਹ ਆਲਮੋਸਟ ਕਨਫਰਮ ਕਰਦੀਆਂ ਜਿਹੜਾ ਅਸੀਂ ਇਹ ਪਹਿਲਾਂ ਜ਼ਿਕਰ ਕਰਦੇ ਰਹੇ। ਇੰਟਰਨੈਸ਼ਨਲ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਐਮਨੈਸਟੀ ਇੰਟਰਨੈਸ਼ਨਲ on Wednesday said pump action guns used by Indian security forces in Kashmir have killed at least 14 people and blinded hundreds since July 2016। ਸੈਂਕੜੇ ਆਨੇ ਹੋ ਗਏ ਔਰ 14 ਉਹਦੇ ਚੋਂ ਮਰੇ ਨੇ। The NGO added that its India unit had documented the cases of 88 people who lost their eyesight either temporarily or permanently due to the security forces' use of pellet guns between 2014 and 17. School-going boys and girls have lost vision in one or both eyes
and have difficulty reading, playing with their friends or watching cartoons. कि विद्यार्थी जड़े ने स्टूडेंट्स बॉयज़ एंड गर्ल्स किसी दी एक अख चली गई है किसी दी दूसरी वो पढ़ नहीं सकते खेड नहीं सकते कार्टून नहीं वॉच कर सकते. Several people have not regained their eyesight despite going through repeated surgeries and are spending considerable amounts for medical treatment. कई जड़े ने उन्हां दियां कई सर्जरीज हो गई हैं पर उन्हां दी अखां दी रोशनी वापस नहीं आई. Some still have pellets inside their eyes. कईयां दे अंदर अजे भी अखां दे चरे ने because it is medically risky to remove them, Amnesty International said. Amnesty International India chapter also said that it had launched a campaign to urge Jammu and Kashmir Chief Minister Mehbooba Mufti and Union Home Minister Rajnath Singh to immediately end the use of pellet guns. The Amnesty International said government should provide treatment in line with international standards to those injured by the pellets. और उन्होंने कहा कि भी ये उन्हों का इलाज कराओ इंटरनेशनल स्टैंडर्ड के मुताबिक और नाल ही उन्होंने कहा कि इट कॉल्ड फॉर क्रिमिनल इन्वेस्टिगेशन इनटू ऑल इंसिडेंट्स वेयर द यूज ऑफ पैलेट फायरिंग शॉटगन्स लेड टू डेथ्स और सीरियस इंजरीज जिथे गंभीर जख्मी हुए ने या मरे ने उन्हों की क्रिमिनल इन्वेस्टिगेशन होनी चाहिए. Amnesty International also asked government to train personnel of central and state governments in crowd control as outlined in the United Nations Basic Principles on the use of force and firearms and the UN Code of Conduct for Law Enforcement. उन्होंने कहा जी इन्होंने ट्रेन करो कि भी क्राउड कंट्रोल किवें करना है ना कि गन्स नाल मारन और अन्ने करन दी ट्रेनिंग होए. और इस खबर तो बाद मैं समझदा हां भी ये ਜਿਹੜੀਆਂ ਖਬਰਾਂ ਆਲਰੇਡੀ ਉੱਥੋਂ ਸੀ ਉਹਨੂੰ ਗਵਰਨਮੈਂਟ ਡਿਨਾਈ ਵੀ ਕਰਦੀ ਸੀ ਉਹ ਕਨਫਰਮਡ ਨੇ ਔਰ ਐਮਨੈਸਟੀ ਇੰਟਰਨੈਸ਼ਨਲ ਨੇ ਇਹਨੂੰ ਡਾਕੂਮੈਂਟ ਕਰਕੇ ਦੱਸ ਦਿੱਤਾ ਕਿ ਜੰਮੂ ਕਸ਼ਮੀਰ ਦੇ ਵਿੱਚ ਇਹਨਾਂ ਦੀ ਫੌਜ ਇਹਨਾਂ ਦੇ ਸਿਕਿਉਰਿਟੀ ਦਸਤੇ किस हद तक लीथल वैपन यूज कर रहे ने लोगों की आज़ादी दी पल्स नूं दबाण. जी डॉक्टर साहब बिल्कुल इत्थे लेने ब्रेक तो पहला जिस तरह के भी डॉक्टर साहब ने कहा कि तुसीं साडी बिल्कुल हेल्प नहीं कर रहे तो असीं प्लीज़ तुहानूं चाहांगे अपील करांगे कि प्लीज़ अपनी तुसीं माइक साइट आ साडी वैबसाइट TV84.tv ते जाके पेपर राहीं रिकरिंग डोनर बन के कर सकदे हो जां फिर तुसीं TV84 दे नाम ते चैक बना के सानूं मेल कर सकदे हो. 36-01 37th Avenue Long Island City New York 11101 USA ਜਾਂ ਫਿਰ ਤੁਸੀਂ ਫੋਨ ਰਾਹੀਂ ਵੀ ਸਾਨੂੰ ਸੰਪਰਕ ਕਰ ਸਕਦੇ ਹੋ 5164060694. ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ.